ਜਾਂ ਫ੍ਰਿਜ਼ਨੋ ਦੇ ਵਿੱਚ ਇੱਕ ਬੈਂਕ ਦੀ ਐਂਪਲਾਈ ਸਾਬਕਾ ਐਂਪਲਾਈ ਜੋ ਸੀ, ਉਹ ਲੋਕਾਂ ਦੇ ਹੀ ਬੈਂਕ ਦੇ ਕਸਟਮਰਸ ਦੇ ਅਕਾਊਂਟ ਦੇ ਵਿੱਚੋਂ ਪੈਸੇ ਚੋਰੀ ਕਰਕੇ ਆਪਣੀਆਂ ਹੀ ਕਾਰਾਂ ਦੀਆਂ, ਕ੍ਰੈਡਿਟ ਕਾਰਡਾਂ ਦੀਆਂ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਕ੍ਰੈਡਿਟ ਕਾਰਡਾਂ ਦੀਆਂ ਪੇਮੈਂਟਾਂ ਦਿੰਦੀ ਰਹੀ। 70,000 ਤੋਂ ਵੱਧ ਡਾਲਰ ਇਸ ਨੇ ਜੋ ਮਲਟੀਪਲ ਕਸਟਮਰਸ ਹੈਗੇ ਆ ਫ੍ਰਿਜ਼ਨੋ ਦੀ ਬੇਸਡ ਇੱਕ ਬੈਂਕ ਦੇ ਵਿੱਚੋਂ ਕਢਾ ਕੇ ਵੱਖ-ਵੱਖ ਜਗ੍ਹਾ ਵਰਤੇ। ਲਡੀਰਾ ਹਰਨਾਂਡਿਸ 23 ਸਾਲਾਂ ਦੀ ਆ। ਉਸਨੇ ਗਿਲਟੀ ਪਲੀਆ ਜਿਹੜਾ ਐਕਸੈਪਟ ਕਰ ਲਿਆ ਵੀ ਮੈਂ 70,000 ਤੋਂ ਵੱਧ ਡਾਲਰ ਜਿਹੜੇ ਆ ਉਹ ਲੋਕਾਂ ਦੇ ਚੋਰੀ ਕੀਤੇ ਹੈਗੇ। ਇੱਕ ਟਾਈਮ ਤਾਂ ਉਸਨੇ ਇਕੱਠੇ 45,000 ਡਾਲਰ ਦੋ ਕਸਟਮਰ ਦੇ ਅਕਾਊਂਟ ਚੋਂ ਆਪਣੇ ਹੀ ਬੈਂਕ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਲਿਆ ਤੇ ਇਹ ਉਸ ਤੋਂ ਬਾਅਦ ਇੱਕਦਮ ਆਪਣੀ ਜਿਹੜੀ ਜੌਬ ਆ ਉਹ ਕੁਇਟ ਕਰ ਦਿੱਤੀ ਤੇ ਮੁੜ ਕੇ ਫਿਰ ਏਟੀਐਮ ਕਾਰਡ ਦੇ ਸਾਹਮਣੇ ਜਿਹੜਾ ਏਟੀਐਮ ਕਾਰਡ ਲੈ ਕੇ ਤੇ ਏਟੀਐਮ ਜਿਹੜਾ ਹੁੰਦਾ ਹੈਗਾ ਆ ਉਹਦੇ ਸਾਹਮਣੇ ਜਾ ਕੇ ਪੈਸੇ ਕਢਾਉਣ ਲੱਗੀ ਹੋਈ ਸੀ, ਜਿਸ ਟਾਈਮ ਦੇ ਉੱਤੇ ਪੁਲਿਸ ਨੇ ਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਉਸ ਨੂੰ ਜਿਹੜਾ ਆ ਅਰੈਸਟ ਕਰ ਲਿਆ ਹੈਗਾ। ਤੇ ਜੇ ਉਹਦੇ ਤੇ ਪ੍ਰੂਫ ਸਾਰੇ ਸਹੀ ਹੋ ਜਾਂਦੇ ਆ ਤੇ ਯੂਐਸ ਡਿਸਟ੍ਰਿਕਟ ਜੱਜ ਐਨਾ ਡੇ ਅਲਵਾ ਸਤੰਬਰ 5 2023 ਨੂੰ ਇਹਨੂੰ ਜਿਹੜੀ ਆ ਸਜ਼ਾ ਸੁਣਾਉਣਗੇ। 10 ਸਾਲਾਂ ਦੀ ਸਜ਼ਾ ਹੋ ਸਕਦੀ ਆ ਤੇ 2.5 ਲੱਖ ਡਾਲਰ ਤੱਕ ਦਾ ਜਿਹੜਾ ਫਾਈਨ ਆ ਉਹ ਇਸ ਬੀਬੀ ਨੂੰ ਹੋ ਸਕਦਾ ਹੈਗਾ। ਜੀ ਬਿਲਕੁਲ। ਫ੍ਰੈਜ਼ਨੋ ਦੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਬੰਦਾ ਤਕਰੀਬਨ 15,000 ਡਾਲਰ ਲੂਜ਼ ਕਰ ਗਿਆ ਜਦ ਉਸ ਨੂੰ ਚੋਰੀ ਹੋਈ ਕਾਰ ਇੱਕ ਐਗਰੀਗੇਟਿਡ ਬਿਜ਼ਨਸ ਆ ਉਸ ਨੇ ਹੀ ਜਿਹੜੀ ਉਹ ਵੇਚ ਦਿੱਤੀ। ਉਸ ਦੇ ਓਰੀਜਨਲ ਓਨਰ ਨੇ ਕਿਹਾ ਵੀ ਹੰਟਿੰਗਟਨ ਬੀਚ ਤੋਂ ਉਸ ਦੀ ਇਹ ਗੱਡੀ ਚੋਰੀ ਹੋਈ ਸੀ, ਪਰ ਗੱਡੀਆਂ ਵੇਚਣ ਵਾਲੇ ਨੇ ਇਸ ਬੰਦੇ ਨੂੰ 15,000 ਡਾਲਰ ਦਾ ਚੂਨਾ ਜਿਹੜਾ ਉਹ ਲਾ ਦਿੱਤਾ। ਪਰ ਕਾਉਂਟੀ ਸ਼ੈਰਿਫ ਫ੍ਰੈਜ਼ਨੋ ਕਾਉਂਟੀ ਸ਼ੈਰਿਫ ਡੈਪਟੀਜ਼ ਨੇ ਜਿਸ ਨੇ ਗੱਡੀ ਵੇਚੀ ਆ, ਸਕੈਮ ਕੀਤਾ ਸੀ, ਉਸ ਨੂੰ ਗ੍ਰਿਫਤਾਰ ਕਰ ਲਿਆ। 56 ਸਾਲਾ ਕ੍ਰਿਸਟੋਫਰ ਐਸ਼ਰ ਨੂੰ ਅੱਜ ਜਿਹੜੀ ਆ ਉਹ ਗ੍ਰਿਫਤਾਰ ਕਰ ਲਿਆ ਗਿਆ ਆ, ਪਰ ਉਹਨੇ ਬੇਲ ਜਿਹੜੀ ਆ ਉਹ ਪੋਸਟ ਕਰਕੇ ਇਸ ਟਾਈਮ ਬਾਹਰ ਹੈਗਾ ਆ। ਡੀਐਮਵੀ ਕਹਿੰਦੇ ਵੀ ਡੀਐਮਵੀ ਜਿਹੜੇ ਡਿਪਟੀਜ਼ ਆ ਉਹ ਡੀਐਮਵੀ ਦੇ ਵਿੱਚ ਵੇਟ ਕਰ ਰਹੇ ਸੀਗੇ ਤੇ ਉਹਨਾਂ ਨੇ ਉਹ ਡੀਐਮਵੀ ਦੇ ਲਈ ਵੇਟ ਕਰ ਰਹੇ ਸੀਗੇ ਵੀ ਉਹ ਆਉਣ ਤੇ ਉਹਦੇ ਬਿਜ਼ਨਸ ਨੂੰ ਜਿਹੜਾ ਉਹ ਸ਼ਟ ਡਾਊਨ ਕਰ ਦੇਣ। ਤੇ ਕਹਿੰਦੇ ਵੀ ਹੋ ਸਕਦਾ ਹੈ ਵੀ ਇਸ ਕਾਰ ਸੇਲਜ਼ਮੈਨ ਨੇ ਕਈ ਹੋਰ ਲੋਕਾਂ ਨੂੰ ਵੀ ਸਕੈਮ ਕੀਤਾ ਹੋਵੇ। ਤੇ ਭਾਈ ਕਹਿੰਦੇ ਉਹ ਡਿਪਟੀ ਸ਼ੈਰਿਫ ਜਿਹੜੇ ਉਹ ਆਖ ਰਹੇ ਆ ਵੀ ਜੇ ਕਿਸੇ ਨੂੰ ਪਤਾ ਆ ਕੋਈ ਵਿਕਟਮ ਹੋਰ ਹੈਗਾ, ਪੀੜਤ ਹੈਗਾ, ਤੇ ਉਹ ਮੋਹਰੇ ਆਵੇ ਤਾਂ ਜੋ ਇਸ ਦੇ ਬਾਰੇ ਹੋਰ ਵੀ ਪਤਾ ਲੱਗ ਸਕੇ। ਜੀ, ਕਹਿੰਦੇ ਵੀ ਜਿਹੜਾ ਅਗਰੈਸਿਵ ਇੰਟਰਸਟ ਰੇਟ ਬਹੁਤ ਹੀ ਤੇਜ਼ੀ ਦੇ ਨਾਲ ਫੈਡਰਲ ਰਿਜ਼ਰਵ ਬੋਰਡ ਵੱਲੋਂ ਵਧਾਇਆ ਗਿਆ ਆ, ਉਹਦੇ ਨਾਲ ਰਿਸੈਸ਼ਨ ਹੋਰ ਵੀ ਆਉਣ ਵਾਲੇ ਸਮੇਂ 'ਚ ਡੀਪ ਹੋ ਜਾਊਗਾ। ਯੂਐਸ ਦੇ ਸਟਾਕਸ, S&P ਇੰਡੈਕਸ, ਨੈਸਡੈਕ ਅੱਜ ਸਾਰਾ ਕੁਝ ਡਿੱਗਿਆ ਹੈਗਾ ਕਿਉਂਕਿ ਸਾਰਿਆਂ ਦੇ ਉੱਤੇ ਇਸ ਟਾਈਮ ਦੇ ਉੱਤੇ ਰਿਸੈਸ਼ਨ ਦੀ ਚਿੰਤਾ ਲੱਗੀ ਹੋਈ ਆ, ਕਿਉਂਕਿ ਜੋ ਇਕਨੋਮਿਕ ਡਾਟਾ ਹੈ ਉਹ ਕਾਫੀ ਕਮਜ਼ੋਰ ਆਇਆ ਹੈ।